व्यूअर्स वेलकम बैक ऑन प्रोग्राम। सो व्यूअर्स गलबात करांगे कि श्रोमणी कमेटी ਵੱਲੋਂ सिख जथेबंदियां ਦੀ ਸੱਦੀ ਗਈ ਸਾਂਝੀ ਇਕੱਤਰਤਾ ਵਿੱਚ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਸਾਂਝੇ ਤੌਰ ਤੇ ਕਾਰਵਾਈ ਕਰਨ ਦਾ ਜਿਹੜਾ ਮਤਾ ਹੈ ਉਹ ਪਾਸ ਕੀਤਾ ਗਿਆ। ਸੋ ਪੰਥਕ ਹਲਕਿਆਂ ਵਿੱਚ ਇਸ ਨੂੰ ਬਾਦਲਾਂ ਵੱਲੋਂ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਾਲ ਪੁਰਖ ਦੀ ਖੇਡ ਦੇ ਵਿੱਚ ਐਸਾ ਕੁਛ ਹੁੰਦਾ ਹੈ ਜਿਸ ਨੂੰ ਕਦੇ ਕਿਸੇ ਨੇ ਜਿਹੜੇ ਤਾਕਤ ਦੇ ਅੰਨੇ ਹੁੰਦੇ ਨੇ, ਉਸ ਗਰੂਰ ਦੇ ਵਿੱਚ ਹੁੰਦੇ ਨੇ, ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਉਹਨਾਂ ਨੂੰ ਕਿਹੋ ਜਿਹੇ ਦਿਨ ਦੇਖਣੇ ਪੈ ਸਕਦੇ ਨੇ। ਔਰ ਜੇ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਭਾਈ ਸੁਖੀ ਬਸੈ ਮਸਕੀਨਿਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਕਿ ਵੱਡੇ ਵੱਡੇ ਹੰਕਾਰ ਅਨਾ ਦੇ ਵਿੱਚ ਅੰਨੇ ਲੋਕ ਜਿਹੜੇ ਨੇ ਉਸ ਆਪਣੀ ਅਨਾ ਔਰ ਹੰਕਾਰ ਦੇ ਵਿੱਚ ਹੀ ਗਰਕ ਹੋ ਜਾਂਦੇ ਨੇ। ਫਿਰ ਉਹ ਸਟੇਜ ਵੀ ਹੁੰਦੀ ਹੈ ਕਿ ਭਾਈ ਨਦਰ ਉਹ ਪੁੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਿ ਜਦੋਂ ਉਸ ਰੱਬ ਦੀ ਨਜ਼ਰ ਸਵੱਲੀ ਨਹੀਂ ਰਹਿੰਦੀ, ਉਹਦੀ ਨਜ਼ਰ ਪੁੱਠੀ ਹੋ ਜਾਏ, ਤਾਂ ਫਿਰ ਜਿਹੜੇ ਬਾਦਸ਼ਾਹ ਨੇ, ਸੁਲਤਾਨ ਨੇ, ਉਹ ਘਾਹ ਖਾਣ ਦੇ ਉੱਤੇ ਮਜਬੂਰ ਹੋ ਜਾਂਦੇ ਨੇ। ਔਰ ਇਸ ਹੱਦ ਤੱਕ ਉਹ ਜਲਾਲਤ ਨੂੰ ਪਹੁੰਚ ਜਾਂਦੇ ਨੇ ਕਿ ਦਰ ਮੰਗਣ ਭਿੱਖ ਨਾ ਪਾਏਂਦਾ। ਕਿ ਭਾਈ ਉਹ ਜੇ ਜਾ ਕੇ ਭਿੱਖਿਆ ਵੀ ਮੰਗਦੇ ਨੇ, ਉਹ ਬੈਗ ਕਰਦੇ ਨੇ, ਫਿਰ ਵੀ ਉਹਨਾਂ ਦੇ ਉਸ ਪਾਤਰ ਦੇ ਵਿੱਚ, ਉਹਨਾਂ ਦੇ ਠੂਠੇ ਦੇ ਵਿੱਚ ਭਿੱਖਿਆ ਨਹੀਂ ਪੈਂਦੀ। ਅੱਛਾ, ਪੰਜਾਬ ਦੇ ਵਿੱਚ ਬੇਸ਼ੱਕ ਇੱਕ ਪਾਸੇ ਡਿਬੇਟ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੀ ਪ੍ਰੋਕਸੀ, ਜਾਂ ਇਹ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਗੂੰਗੇ ਬੋਲਿਆਂ ਦੀ ਫੌਜ ਇਹ ਕੀ ਕਰ ਰਹੀ ਹੈ, ਇਹ ਸਾਡਾ ਵਿਸ਼ਾ ਨਹੀਂ ਅੱਜ ਵਿਚਾਰ ਦਾ। ਲੇਕਿਨ ਇਹ ਸਾਰੇ ਨੇ ਇੱਕ ਪਾਸੇ ਕੈਪਟਨ ਅਮਰਿੰਦਰ ਵਰਗੇ ਹੰਕਾਰੇ, ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਵੀ ਮਿੱਟੀ ਚੱਟਣ ਦੇ ਉੱਤੇ ਮਜਬੂਰ ਕੀਤਾ। ਉੱਥੇ ਬਾਦਲ ਟੱਬਰ, ਹੁਣ ਇਹ ਬਾਦਲ ਟੱਬਰ ਤਾਕਤ ਦੇ ਹੰਕਾਰਿਆ, ਆਪਣੀ ਤਾਕਤ ਦੀ ਵਰਤੋਂ ਕਰਕੇ ਅਕਾਲ ਤਖਤ ਸਾਹਿਬ ਦੇ ਆਸਪੀਸਿਸ ਵਾਲੇ ਅਹੁਦੇ ਨੂੰ, ਜਥੇਦਾਰ ਦੇ ਨੂੰ ਇਸਤੇਮਾਲ ਕਰਕੇ ਫਖਰੇ ਕੌਮ ਵੀ ਬਣ ਗਿਆ, ਪੰਥ ਰਤਨ ਵੀ ਬਣ ਗਿਆ। ਇਹ ਜੀਜਾ ਸਾਲਾ ਬਿਕਰਮਜੀਤ ਮਜੀਠੀਆ, ਸੁਖਬੀਰ ਬਾਦਲ ਕਿਵੇਂ ਇੱਕ ਦੂਸਰੇ ਦੀ ਪਿੱਠ ਖੁਰਕਣ ਦੇ ਉੱਤੇ ਹੁੰਦੇ ਸੀ ਜੀ। ਸਾਡੀ 25 ਸਾਲ ਸਰਕਾਰ ਬੇਰੋਕ ਟੋਕ ਰਹੇਗੀ। ਔਰ ਇਹਨਾਂ ਦੇ ਰਾਜ ਦੇ ਵਿੱਚ ਫਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ। ਕਿਵੇਂ ਜਦੋਂ ਬਾਦਲਾਂ ਦੀ ਪਹਿਲੀ ਹਕੂਮਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਦੂਸਰਿਆਂ ਨੂੰ ਜੇ ਈਵਨ ਬਾਹਰਲੀਆਂ ਸਟੇਟਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੀ ਹਕੂਮਤ ਰਿਪੋਰਟਾਂ ਕਰਦੀ ਹੈ ਜੀ ਨਹੀਂ, ਇਹਦੇ ਨਾਲ ਤਾਂ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਫਿਰ ਇਹਨਾਂ ਨੇ ਕਦੇ ਵੀ ਐਫਰਟ ਤਾਂ ਕੀ ਕਰਨਾ ਸੀ ਕਿ ਸਿਆਸੀ ਕੈਦੀ ਰਿਹਾ ਕਰਵਾਏ ਜਾਣ। ਇਹ ਵੱਡੀ ਰੁਕਾਵਟ ਬਣ ਕੇ ਖਲੋਂਦੇ ਰਹੇ। ਇਹਨਾਂ ਦੀਆਂ ਹਕੂਮਤਾਂ ਨੇ ਕਿਸ ਕਿਸਮ ਦੇ ਐਫੀਡੇਵਿਟ ਅਦਾਲਤਾਂ 'ਚ ਦਿੱਤੇ। ਸੁਮੇਧ ਸੈਣੀ ਹੋਏ, ਸੁਰੇਸ਼ ਅਰੋੜਾ ਹੋਏ, ਉਹ ਜਿਹੜਾ ਮਰ ਗਿਆ ਹੁਣ, ਇਜ਼ਹਾਰ ਆਲਮ ਵਰਗੇ ਜਿਹਨੂੰ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਬਣਾਇਆ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਸੀ। ਸੋ ਇਸ ਸਭ ਦੇ ਚਲਦਿਆਂ ਕਦੇ ਸ਼ਾਇਦ ਕਿਸੇ ਨੇ ਇਮੈਜਿਨ ਨਹੀਂ ਕੀਤਾ ਹੋਏਗਾ ਕਿ ਕੁਦਰਤ ਇਹਨਾਂ ਦੇ ਮੂੰਹ ਦੇ ਵਿੱਚ ਉਹ ਖਾਕ ਭਰੇਗੀ। ਉਹ ਵਕਤ ਆਏਗਾ, ਇਹਨਾਂ ਨੂੰ ਲੱਗੇਗਾ ਕਿ ਭਾਈ ਸਭ ਕੁਛ ਹੀ ਹੱਥੋਂ ਨਿਕਲ ਗਿਆ, ਲੈ ਦੇ ਕੇ ਹੁਣ ਸ਼੍ਰੋਮਣੀ ਕਮੇਟੀ ਹੈ। ਇਹ ਵੀ ਨਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੀ RSS ਨੇ ਬੀ ਟੀਮ ਕੇਜਰੀਵਾਲ ਰਾਹੀਂ ਔਰ ਭਗਵੰਤ ਮਾਨ ਰਾਹੀਂ ਖੜੀ ਕੀਤੀ ਹੈ। ਔਰ ਤੁਸੀਂ ਅੰਦਾਜ਼ਾ ਲਾਓ ਕਿ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਿੱਖਾਂ ਦੀ ਐਕੈਡੈਮਿਕਸ ਦੇ ਫੀਲਡਸ ਦੀ ਵੱਡੀ ਸੰਸਥਾ ਚੀਫ ਖਾਲਸਾ ਦੀਵਾਨ, ਹੁਣ ਉਹਦਾ ਪ੍ਰੈਜ਼ੀਡੈਂਟ ਪਿਛਲੇ ਦਿਨਾਂ 'ਚ ਇੰਦਰਜੀਤ ਸਿੰਘ, ਸ਼ਾਇਦ ਉਹਦਾ ਨਾਂ ਹੈ, ਬੁਲਾਰੀਆ, ਜਿਹੜਾ MLA ਹੈ ਆਮ ਆਦਮੀ ਪਾਰਟੀ ਦਾ, ਉਹ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਬਣਦਾ। ਸੋ ਆਲਰੇਡੀ ਉਹ ਵੀ ਕਾਬੂ ਕਰ ਲਈ। ਔਰ ਇਹਨਾਂ ਦਾ ਜਿਹੜਾ ਉਹਨੂੰ ਸਪੀਕਰ ਬਣਾਇਆ ਗਿਆਨੀ ਜ਼ੈਲ ਸਿੰਘ ਦੇ ਪੋਤੇ ਨੂੰ, ਉਹਨਾਂ ਆਲਰੇਡੀ ਸੀ ਕਿ ਜੀ ਅਸੀਂ ਹੁਣ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣੀ। ਯਾਨੀ RSS ਨੂੰ ਇਹ ਲੱਗਦਾ ਜੇ ਸਿੱਧੇ ਤੌਰ 'ਤੇ BJP ਰਾਹੀਂ ਨਹੀਂ ਕਬਜ਼ਾ ਹੋਇਆ ਪੰਜਾਬ ਦੀ ਸਿਆਸੀ ਜਿਹੜੀ ਹੈ ਅਸੈਂਬਲੀ 'ਤੇ ਆਮ ਆਦਮੀ ਪਾਰਟੀ ਰਾਹੀਂ ਹੋ ਗਿਆ।
ਹੁਣ ਸ਼੍ਰੋਮਣੀ ਕਮੇਟੀ ਵੀ ਤੁਸੀਂ ਉਸ ਤਰੀਕੇ ਦੇ ਨਾਲ ਹੀ ਹਥਿਆਓ ਉਹਨਾਂ ਨੂੰ, ਔਰ ਆਲਰੇਡੀ ਉਹਨਾਂ ਨੇ ਆਪਣੀਆਂ ਇੰਡੀਕੇਸ਼ਨਸ ਦੇ ਦਿੱਤੀਆਂ। ਸੋ ਇਹ ਦੇਖਦਿਆਂ ਮੈਨੂੰ ਲੱਗਦਾ ਕਿ ਵੀ ਇਹਨਾਂ ਨੂੰ ਇਹ ਲੱਗਾ ਕਿ ਭਾਈ ਨਹੀਂ ਹੁਣ ਕੁਛ ਨਾ ਕੁਛ ਇਸ ਕਿਸਮ ਦਾ ਏਜੰਡਾ ਲੈ ਕੇ ਤੁਰੀਏ ਤਾਂ ਕਿ ਸਿੱਖਾਂ 'ਚ ਮੂੰਹ ਦਿਖਾਉਣ ਜੋਗੇ ਹੋਈਏ। ਔਰ ਉਹਨਾਂ ਨੇ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਲਈ ਰੱਖੇ ਹੋਏ ਨੇ ਜਥੇਦਾਰ ਦੀ, ਉਹਨਾਂ ਰਾਹੀਂ ਇਸ ਕਿਸਮ ਦੇ ਸਿਗਨਲ ਭੇਜੇ। ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਜਿਹੜਾ ਕੋਈ ਦਾਗਦਾਰ ਨਹੀਂ ਹੈ ਰਿਲੇਟਿਵਲੀ ਬਾਕੀਆਂ ਵਾਂਗ, ਇਹ ਨਵੀਂ ਟੀਮ ਜਿਹੜੀ ਕਿਸੇ ਵੇਲੇ ਟੌੜਾ ਦੇ ਲਾਇਲਿਸਟ ਸੀ ਸਰ ਕਰਨੈਲ ਸਿੰਘ ਪੰਜੋਲੀ ਜਿਨ੍ਹਾਂ ਨੂੰ ਜਨਰਲ ਸੈਕਟਰੀ ਬਣਾਇਆ ਸ਼੍ਰੋਮਣੀ ਕਮੇਟੀ ਦਾ। ਸੋ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਸੱਦੀ ਕਿ ਜੀ ਸਾਰੀਆਂ ਪੰਥਕ ਧਿਰਾਂ ਆ ਜਾਓ, ਇਕੱਠੇ ਹੋ ਜਾਈਏ, ਇਕੱਠੇ ਪਿਛਲਾ ਮਾਫ ਅਗਲਾ ਜਿਹੜਾ ਉਹ ਬਣਾਈਏ ਰਾਹ। ਚਲੋ ਅਸੀਂ ਸਮਝਦੇ ਹਾਂ ਕਿ ਵੀ ਇਹਦਾ ਲੌਜਿਕ ਕੋਈ ਵੀ ਹੋਏ, ਜੇ ਕੋਈ ਏਜੰਡਾ ਬੇਸਡ ਮਿਨੀਮਮ ਪ੍ਰੋਗਰਾਮ ਦੇ ਥੱਲੇ ਕੋਈ ਕੰਮ ਹੁੰਦਾ ਹੈ ਤੇ ਉਹਦਾ ਕੋਈ ਅਸੀਂ ਤਾਂ ਨਹੀਂ ਹੈ ਕਿ ਵੀ ਅਸੀਂ ਉਹਦਾ ਵਿਰੋਧ ਕਰਦੇ। ਔਰ ਉਹਦੇ 'ਚ ਸਿਆਸੀ ਧਿਰਾਂ ਜਿਨ੍ਹਾਂ 'ਚ ਖਾਸ ਤੌਰ 'ਤੇ ਸਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਪਾਰਟਿਸਪੇਸ਼ਨ ਰਹੀ। ਔਰ ਉਹ ਸਾਰੇ 'ਚ ਸੁਖਬੀਰ ਬਾਦਲ ਦੇ ਮੂੰਹ 'ਚੋਂ ਜੋ ਅਲਫਾਜ਼ ਨਿਕਲਦੇ ਨੇ, ਪਹਿਲੀ ਵਾਰ ਉਹ ਹਵਾਰਾ ਸਾਹਿਬ ਕਹਿੰਦਾ। ਹੁਣ ਇਹੀ ਸੁਖਬੀਰ ਬਾਦਲ ਦੀ ਸਟੇਟਮੈਂਟ ਅਗਰ ਅੱਜ ਕੱਲ੍ਹ ਤਾਂ ਇੰਟਰਨੈਟ ਦਾ ਜ਼ਮਾਨਾ ਹੈ, ਉਹ ਪੁਰਾਣੀ ਵੀ ਕੱਢ ਲੈਂਦੇ ਨੇ ਕਿ ਹਵਾਰੇ ਵਰਗਾ ਕਾਤਲ ਸਿੱਖਾਂ ਨੂੰ ਕੀ ਸੇਧ ਦੇਗਾ। ਜਦੋਂ ਸਰਬੱਤ ਖਾਲਸਾ 2015 'ਚ ਹਵਾਰਾ ਜਥੇਦਾਰ ਹਵਾਰਾ ਨੂੰ ਜਥੇਦਾਰ ਬਣਾਉਂਦਾ ਅਕਾਲ ਤਖਤ ਦਾ, ਤੇ ਇੱਥੇ ਹਵਾਰਾ ਸਾਹਿਬ ਫਿਰ ਕਿ ਜੀ ਇੰਨੇ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਅਸੀਂ ਫਲਾਣਾ। ਸੋ ਕੁੱਲ ਮਿਲਾ ਕੇ ਇਸ ਇਕੱਠ ਦੇ ਵਿੱਚ ਗੱਲ ਤਾਂ ਇੱਕੋ ਹੀ ਹੈ ਪਰ ਮਤੇ 3 ਬਣਾ ਦਿੱਤੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਇੱਕ ਜੁਆਇੰਟ ਕਮੇਟੀ ਬਣਾਵਾਂਗੇ, ਜਿਹੜੀ ਬਣਾ ਵੀ ਦਿੱਤੀ ਹੈ, ਉਹਦੇ 'ਚ ਪ੍ਰੋਮੀਨੈਂਟ ਜਿਹੜੇ ਵੀ ਧਿਰਾਂ ਦੇ ਨੇ ਉਹ ਰੱਖੇ ਨੇ। ਫਿਰ ਇਹ ਹੈ ਕਿ ਜੀ ਇਹ ਕਮੇਟੀ ਜਿਹੜੀ ਹੈ ਇਹਦੇ ਬਿਹਾਫ ਤੇ ਅਸੀਂ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਸਿੱਖ ਮੈਂਬਰ ਪਾਰਲੀਮੈਂਟ, ਚੀਫ ਮਿਨਿਸਟਰ, ਗਵਰਨਰ, ਜਿੱਥੇ ਵੀ ਸਿੱਖ ਸਿਆਸੀ ਕੈਦੀਆਂ ਦੇ ਕੇਸ ਪੈਂਡਿੰਗ ਨੇ ਉਹਨਾਂ ਤੱਕ ਪਹੁੰਚ ਕਰਾਂਗੇ। ਔਰ ਦੂਸਰਾ ਉਹਨਾਂ ਨੇ ਕਿਹਾ ਜੀ ਜੇ ਪਹਿਲੇ ਦੋਨੋਂ ਤਰੀਕੇ ਕਾਮਯਾਬ ਨਹੀਂ ਹੋਏ ਫਿਰ ਅਸੀਂ ਜਿਹੜਾ ਹੈ ਉਹ ਸਟਰਗਲ ਕਰਾਂਗੇ। ਉਹਦੇ 'ਚ ਕੋਈ ਇਹ ਤਾਂ ਨਹੀਂ ਕਿਹਾ ਹੈ ਕਿ ਜੀ ਅਸੀਂ ਜੇਲ੍ਹਾਂ ਭਰ ਦਿਆਂਗੇ ਜਾਂ ਅਸੀਂ ਇਹ ਕਰ ਦਿਆਂਗੇ। ਪਰ ਸੁਖਬੀਰ ਬਾਦਲ ਦੇ ਚਿਹਰੇ 'ਤੇ ਉੱਡੀਆਂ ਹਵਾਈਆਂ ਔਰ ਉਸ ਦੇ ਨਾਲ ਜਿਸ ਕਿਸਮ ਦੀ ਉਹਨੇ ਸਿਫਤ ਸਲਾਹ ਕੱਲੇ ਦੀ ਸਣੇ ਮਾਨ ਸਾਹਿਬ ਦੇ ਔਰ ਹਵਾਰਾ ਸਾਹਿਬ ਦੇ ਔਰ ਇਹ ਸਾਰਾ ਕੀਤੀ, ਉਸ ਤੋਂ ਜਿਹੜਾ ਪੰਥ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਡਿਬੇਟ ਆਈ। ਕੁਛ ਹਲਕਿਆਂ ਨੂੰ ਲੱਗਿਆ ਵੀ ਅਸੀਂ ਕਿਉਂ ਫਿਰ ਧੋਖਾ ਖਾਣ ਲੱਗਿਆ ਇਹਨਾਂ ਤੋਂ, ਕਿ ਵੀ ਇਹਨਾਂ ਦੀ ਜਦੋਂ ਕੁਰਸੀ ਚਲੀ ਜਾਂਦੀ ਹੈ ਇਹਨਾਂ ਨੂੰ ਪੰਥ ਯਾਦ ਆ ਜਾਂਦਾ ਹੈ, ਦੂਸਰਾ ਹੁੰਦਾ ਹੈ। ਔਰ ਇੱਕ ਧਿਰ ਦਾ ਇਹ ਵੀ ਕਹਿਣਾ ਵੀ ਕੋਈ ਗੱਲ ਨਹੀਂ ਹੈ, ਜੇ ਜ਼ੋਰ ਏਜੰਡੇ ਦੇ ਉੱਤੇ ਹੁੰਦਾ ਹੈ ਕਿ ਭਾਈ ਇਹਦੇ 'ਚੋਂ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਨਿਕਲਦੀ ਹੈ, ਭਾਵੇਂ ਇਹਨਾਂ ਨੂੰ ਵੀ ਮਾੜਾ ਮੋਟਾ ਜਿਹੜਾ ਉਹ ਮਿਲ ਜਾਂਦਾ ਹੈ ਮੂੰਹ ਦਿਖਾਉਣ ਨੂੰ, ਤਾਂ ਕੋਈ ਗੱਲ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਵੀ ਵੈਸੇ ਤਾਂ ਜਿਹੜਾ ਉਹ ਪੰਜਾਬੀ 'ਚ ਬੜੀ ਇੱਕ ਸਿਆਣੀਆਂ ਗੱਲਾਂ ਨੇ ਸਾਡੇ 'ਚ ਕਿ ਵੀ ਜਿਹੜੇ ਤਰਨਤਾਰਨ ਕੋੜੇ ਉਹ ਅੰਮ੍ਰਿਤਸਰ ਵੀ ਕੋੜੇ, ਕਿ ਜਿਹਦਾ ਕੋੜ ਤਰਨਤਾਰਨ ਦੇ ਸਰੋਵਰ 'ਚ ਇਸ਼ਨਾਨ ਨਾਲ ਠੀਕ ਨਹੀਂ ਹੋਇਆ ਉਹ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਵੀ ਨਹੀਂ ਹੋਣਾ। ਸੋ ਇਹਨਾਂ ਤੋਂ ਕੋਈ ਇਹ ਐਕਸਪੈਕਟ ਕਰੇ ਕਿ ਇਹ ਬਦਲ ਜਾਣ, ਇਹਨਾਂ ਦੇ ਤਾਂ ਹਿੱਤ ਜੁੜੇ ਹੋਏ ਨੇ। ਹਾਲਾਂਕਿ ਇਹ ਵੀ ਕਿਸੇ ਨੇ ਕਿਹਾ ਵੀ ਜਦੋਂ ਇਹ ਬਾਦਲ ਕਹਿੰਦਾ ਹੈ ਸੁਖਬੀਰ ਕਿ ਜੀ ਸਿਆਸੀ ਕੈਦੀ ਅਸੀਂ ਰਿਹਾ ਕਰਾਉਣੇ ਨੇ, ਕਿਤੇ ਉਹ ਬਿਕਰਮਜੀਤ ਮਜੀਠੇ ਨੂੰ ਤਾਂ ਨਹੀਂ ਸਿਆਸੀ ਕੈਦੀ ਸਮਝਦਾ ਕਿ ਬਈ ਉਹਦੀ ਘਰ ਵਾਲੀ ਤੇ ਮਜੀਠੇ ਦੀ ਭੈਣ ਨੇ ਕਿਹਾ ਹੋਇਆ ਵੀ ਕਰ ਕੁਛ ਮੇਰੇ ਭਰਾ ਨੂੰ ਬਾਹਰ ਕਢਾਉਣ ਦੇ, ਉਹਨੇ ਕਿਹਾ ਜੀ ਕੋਈ ਨਹੀਂ ਸਿਆਸੀ ਕੈਦੀ ਅਸੀਂ ਬਣਾ ਦਿੰਦੇ ਇਹਨੂੰ ਸਿਆਸੀ ਕੈਦੀ ਡਰੱਗੀ ਨੂੰ। ਹੁਣ ਪਰ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਰੇ 'ਚੋਂ ਕੋਈ ਨਾ ਕੋਈ ਜੇ ਐਕਟਿਵਿਜ਼ਮ ਨਿਕਲ ਇਹਨਾਂ ਤੋਂ ਤਾਂ ਕੋਈ ਆਸ ਨਹੀਂ ਹੈ। ਪਰ ਜੇ ਇੱਕ ਅੰਬਰੇਲਾ ਅਲਟੀਮੇਟਲੀ ਉਸ ਦੇ ਥੱਲੇ ਪੰਜਾਬ ਦੇ ਵਿੱਚ ਜਿਹੜੇ ਪੰਥਕ ਆਜ਼ਾਦੀ ਵਾਲੀਆਂ ਧਿਰਾਂ ਨੇ ਔਰ ਉਸ 'ਚੋਂ ਇਹ ਪੋਲੀਟੀਕਲ ਪ੍ਰਿਜ਼ਨਰਸ ਦਾ ਇਸ਼ੂ ਹਾਈਲਾਈਟ ਹੁੰਦਾ ਹੈ ਤੇ ਇਹ ਏਜੰਡਾ ਬੇਸਡ ਇਹਦੇ 'ਤੇ ਦੇਖਿਆ ਜਾ ਸਕਦਾ। ਲੇਕਿਨ ਇੱਕ ਪਾਸਾ ਤਾਂ ਇਹ ਹੈ ਬਾਦਲਾਂ ਦਾ ਔਰ ਇਹਨਾਂ ਦੀ ਕੀ ਲਾਈਨ। ਹੁਣ ਦੂਸਰੇ ਪਾਸੇ ਸਾਡੇ ਤੱਕ ਆਫੀਸ਼ੀਅਲੀ ਹੁਣ ਇਸ ਮੁੱਦੇ ਦੇ ਉੱਤੇ ਸਿਆਸੀ ਅਵੇਅਰਨੈਸ ਪੈਦਾ ਕਰਨ ਦੇ ਲਈ ਜਿਹੜੇ ਸਿਆਸੀ ਕੈਦੀ ਨੇ ਦਿੱਲੀ ਦੇ ਵਿੱਚ ਅਪਲਾਈ ਕੀਤਾ ਗਿਆ ਸੀ ਅਵਤਾਰ ਸਿੰਘ ਕਾਲਕਾ ਵੱਲੋਂ ਕਿ ਜੀ ਅਸੀਂ ਜਿਹੜਾ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਫਤਿਹ ਨਗਰ 'ਚ ਹੈ ਦਿੱਲੀ 'ਚ, ਉੱਥੋਂ ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਤੱਕ 15 ਨੂੰ ਜਿਹੜਾ ਹੈ ਉਹ ਅਸੀਂ ਮਾਰਚ ਕਰਨਾ ਚਾਹੁੰਦੇ ਹਾਂ। ਉਹ ਫੌਰਨ ਹੁਣ ਉਹੀ ਦਿੱਲੀ
ਜਿੱਥੇ ਹਨੂਮਾਨ ਚਾਲੀਸਾ ਪੜ੍ਹਨ ਵਾਲੇ ਪਹੁੰਚ ਜਾਂਦੇ ਨੇ ਕੁਤਬ ਮੀਨਾਰ ਦੇ ਸਾਹਮਣੇ, ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰਨ ਵਾਲੀ ਧਰਮ ਸੰਸਦ ਬਿਨਾਂ ਪਰਮਿਸ਼ਨ ਤੋਂ ਜਿੱਥੇ ਮਰਜ਼ੀ ਉਹ ਗਾਲਾਂ ਕੱਢਣ ਲੱਗ ਜਾਣ, ਮੁਸਲਮਾਨਾਂ ਨੂੰ ਜਿਹੜਾ ਉਹ ਬਾਹਰ ਕੱਢੋ, ਇਸ ਕਿਸਮ ਦੀ ਨਫ਼ਰਤ ਫੈਲਾਉਣ ਉਹਨਾਂ ਲਈ ਆਗਿਆ ਹੈ। ਤੇ ਇਹ ਜਿਹੜਾ ਆਫਿਸ ਆਫ ਡਿਵੀਜ਼ਨਲ ਕਮਿਸ਼ਨਰ ਆਫ ਪੁਲਿਸ ਵੈਸਟ ਡਿਸਟ੍ਰਿਕਟ ਦਿੱਲੀ ਸੀ ਬਲਾਕ, ਉਹ ਲਿਖਦਾ ਚਿੱਠੀ ਕਿ ਜੀ ਅਸੀਂ ਇਹ ਤੁਹਾਨੂੰ ਜਿਹੜਾ ਤੁਸੀਂ ਸਿਆਸੀ ਕੈਦੀਆਂ ਦੇ ਮੁੱਦੇ ਤੇ ਅਵੇਅਰਨੈਸ ਮਾਰਚ ਕਰਨਾ ਚਾਹੁੰਦੇ ਹੋ, ਉਸ ਦੀ ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇ ਸਕਦੇ। ਹਾਲਾਂ ਇਹ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਫਾਈਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਬਹਾਨਾ ਤੁਸੀਂ ਦੇਖੋ ਕਿ ਕੋਵਿਡ-19 ਜਿਹੜਾ ਉਹ ਦੁਬਾਰਾ ਵੱਧ ਰਿਹਾ ਦਿਨ ਬ ਦਿਨ, ਇਸ ਲਈ ਅਸੀਂ ਕੋਈ ਗੈਦਰਿੰਗ ਦੀ ਇਜਾਜ਼ਤ ਨਹੀਂ ਦੇ ਸਕਦੇ। ਫਿਰ ਉਹ ਕਹਿੰਦਾ ਜੀ ਕਿਉਂਕਿ ਲਾਊਡ ਸਪੀਕਰ ਜਿਹੜੇ ਨੇ ਉਹਨਾਂ ਨਾਲ ਵੌਇਸ ਪੋਲਿਊਸ਼ਨ ਹੁੰਦੀ ਹੈ, ਇਸ ਲਈ ਅਸੀਂ ਇਹਦੀ ਇਜਾਜ਼ਤ ਨਹੀਂ ਦੇ ਸਕਦੇ। ਬਿਸਾਈਡਸ ਅਬਵ ਦੇयर इज़ नो ट्रैफिक परमिशन, नो परमिशन फ्रॉम ਗੁਰਦੁਆਰਾ ਕਿ ਰੈਲੀ ਕਿੱਥੋਂ ਸ਼ੁਰੂ ਹੋਣੀ ਹੈ ਕਿੱਥੇ ਮੁੱਕਣੀ ਹੈ, ਤੇ ਅਸੀਂ ਇਸ ਲਈ ਵੀ ਇਹਦੀ ਆਗਿਆ ਨਹੀਂ ਦੇ ਸਕਦੇ। ਫਰਦਰ ਹੁਣ ਇਹ ਹੈ, ਇਟ ਇਜ਼ ਐਂਟੀਸਪੇਟਡ the rally can deteriorate law and order situation, hence the permission for rally is hereby denied। ਕਿ ਇਸ ਕਿਸਮ ਦੀ ਕੋਈ ਰੈਲੀ ਜਿਹੜੀ ਹੁੰਦੀ ਹੈ ਉਸ ਦੇ ਨਾਲ ਕਾਨੂੰਨ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ, ਇਸ ਲਈ ਅਸੀਂ ਇਹਦੀ ਪਰਮਿਸ਼ਨ ਨੂੰ ਡਿਨਾਈ ਕਰਦੇ ਹਾਂ। ਹਾਲਾਂ ਜਿਵੇਂ ਮੈਂ ਕਿਹਾ ਵੀ ਇਹ ਉਹਨਾਂ ਨੇ ਆਲਰੇਡੀ ਇੱਕ ਗਰੁੱਪ ਸਿਆਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਨੇ ਇਹਦੇ ਤੇ ਹੈ ਤਾਂ ਇਹ ਵੀ ਕਾਲਕੈਂਡ ਕੰਪਨੀ ਵੀ ਉਹੀ ਨੇ, ਉਸ ਕਿਸਮ ਦੇ ਹੀ ਵਿਕੇ ਹੋਏ ਲੋਕ। ਪਰ ਜਿਵੇਂ ਮੈਂ ਕਿਹਾ ਵੀ ਕਈ ਵਾਰ ਜਦੋਂ ਸੰਗਤ ਦਾ ਪ੍ਰੈਸ਼ਰ ਔਰ ਏਜੰਡੇ ਦਾ ਪੁਸ਼ ਹੁੰਦਾ ਤੇ ਕੋਈ ਨਾ ਕੋਈ ਉਸ 'ਚੋਂ ਤਬਦੀਲੀ ਹੁੰਦੀ ਹੈ। ਪਰ ਇਹ ਇੱਕ ਪਾਸੇ ਪੰਥਕ ਧਿਰਾਂ ਨੇ, ਦੂਜੇ ਪਾਸੇ ਬਾਦਲਾਈਟ ਨੇ ਜਿਨ੍ਹਾਂ ਦਾ ਕੋਈ ਇਤਬਾਰ ਨਹੀਂ ਹੈ, ਤੇ ਸਰਕਾਰੀ ਧਿਰ ਨੇ ਪਹਿਲਾਂ ਹੀ ਕਿਸ ਕਿਸਮ ਦਾ ਜਿਹੜਾ ਆਪਣਾ ਏਜੰਡਾ ਫਿਕਸ ਕੀਤਾ ਹੈ, ਇਹ ਸ਼ੀਸ਼ਾ ਸਾਨੂੰ ਸਭ ਨੂੰ ਦੇਖਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਫ੍ਰੀ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।